ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀਆਂ ਅਸੀਂ ਚੀਨ ਦਾ ਜਾਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਵੀ ਤੁਸੀਂ ਗੱਲ ਕੀਤੀ ਹੈ, ਜਦੋਂ ਦਲਾਈ ਲਾਮਾ ਦਾ ਦੂਜੇ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ, ਇੱਕ ਹੋਰ ਖਬਰ ਜਿਹੜੀ ਇਹ ਸਾਰੇ ਨਾਲ ਰਿਲੇਟ ਕਰਦੀ ਮੈਂ ਕਹੂੰਗਾ, ਨੇਪਾਲ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਜਿੱਥੇ ਪਹਿਲਾਂ ਭਾਰਤ ਦੇ ਨੇੜੇ ਸੀ ਪਰ ਹੁਣ ਉਹ ਚੀਨ ਦੇ ਖੇਮੇ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਹੁਣ ਜਿਹੜੀ ਖਬਰ ਇੱਕ ਸਾਹਮਣੇ ਆਈ ਹੈ, ਇੱਕ ਜਿਹੜੀ ਇਹਨਾਂ ਦੀ ਨੇਪਾਲੀ ਗੋਰਖਿਆਂ ਦੀ ਸ਼ਮੂਲੀਅਤ ਹੁੰਦੀ ਹੈ ਜਾਂ ਉਹਨਾਂ ਦੀ ਭਰਤੀ ਹੁੰਦੀ ਹੈ ਭਾਰਤ ਦੀ ਫੌਜ ਦੇ ਵਿੱਚ ਤੇ ਯੂਕੇ ਦੀ ਫੌਜ ਦੇ ਵਿੱਚ ਹੁੰਦੀ ਹੈ, ਤੇ ਹੁਣ ਉਹ ਰੀਕਨਸੀਡਰ ਕੀਤਾ ਜਾ ਰਿਹਾ ਹੈ ਨੇਪਾਲ ਦੀ ਹਕੂਮਤ ਦੇ ਵੱਲੋਂ ਕਿ ਅਸੀਂ ਇਹ ਭਰਤੀ ਦੇਣੀ ਹੈ ਜਾਂ ਨਹੀਂ ਦੇਣੀ। ਕਿਵੇਂ ਦੇਖਦੇ ਹੋ ਇਹ ਖਬਰ ਨੂੰ? ਇਹਦਾ ਮਤਲਬ ਕੀ ਹੈ, ਕੀ ਇਹ ਸਾਰੀ ਖਬਰ ਮਸਲਾ ਕੀ ਹੈ, ਤੇ ਇਵੈਂਚੁਅਲੀ ਕੀ ਜਿਹੜਾ ਨੇਪਾਲ ਹੈ ਉਹ ਹੁਣ ਚੀਨ ਦੇ ਖੇਮੇ ਦੇ ਵਿੱਚ ਹੀ ਉਹਨੂੰ ਸਮਝਿਆ ਜਾਵੇ, ਜਿਹਦੇ ਕਰਕੇ ਇਹ ਜਿਹੜੀ ਡਿਵੈਲਪਮੈਂਟ ਹੈ ਉਹ ਹੋ ਰਹੀ ਹੈ? ਦੇਖੋ, ਜਿੰਨੀ ਦੇਰ ਨੇਪਾਲੀ ਕਿੰਗਡਮ ਰਿਹਾ, ਬੇਸ਼ੱਕ ਉੱਥੇ ਬਾਦਸ਼ਾਹਤ ਲਗਭਗ 240 ਸਾਲ ਤੋਂ ਜ਼ਿਆਦਾ ਰਹੀ, ਅੰਗਰੇਜ਼ਾਂ ਨੇ ਉਹਨਾਂ ਨੂੰ 1947 ਤੱਕ ਐਜ਼ ਐਨ ਇੰਡੀਪੈਂਡੈਂਟ ਜਿਵੇਂ ਇੱਕ ਮੁਲਕ ਹੁੰਦਾ ਉਵੇਂ ਹੀ ਟ੍ਰੀਟ ਕੀਤਾ, ਉਹਨਾਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕੀਤਾ ਜੀ। ਕਿਉਂਕਿ ਦੇਖੋ, ਜਿਹੜੇ ਬਹਾਦਰ ਲੋਕ ਹੁੰਦੇ ਨੇ ਉਹ ਪੈਸੇ ਦੀ ਪਰਵਾਹ ਨਹੀਂ ਕਰਦੇ, ਆਨਰ ਉਹਨਾਂ ਨੂੰ ਪਿਆਰਾ ਹੁੰਦਾ। ਗੋਰਖਿਆਂ ਦੇ ਵਿੱਚ ਵੀ, ਜਿਵੇਂ ਸਿੱਖਾਂ ਦੇ ਵਿੱਚ ਹੈ ਜਾਂ ਪਠਾਣਾਂ ਦੇ ਵਿੱਚ ਹੈ, ਜਿਹੜਾ ਕਰੈਕਟਰ ਹੈ, ਜੇ ਤੁਸੀਂ ਕਿਸੇ ਨੂੰ ਹੰਬਲ ਕਰੋ ਜਾਂ ਕਿਸੇ ਨੂੰ ਬੇਇੱਜ਼ਤ ਕਰੋ ਤੇ ਫਿਰ ਉਹਦੇ ਲਈ ਉਹ ਕੋਈ ਵੀ ਕੀਮਤ ਜਿਹੜੀ ਹੈ ਉਹਦੀ ਉਹ ਪਰਵਾਹ ਨਹੀਂ ਕਰਦਾ ਉਹਦਾ ਬਦਲਾ ਲੈਣ ਦੇ ਲਈ। 47 ਤੋਂ ਬਾਅਦ ਭਾਰਤ ਨੇ ਜਿਸ ਕਿਸਮ ਦਾ ਨੇਪਾਲ ਨੂੰ ਇੱਕ, ਇਹਦੇ ਬਾਵਜੂਦ ਕਿ ਨੇਪਾਲ ਇੱਕ ਡਿਕਲੇਅਰਡ ਹਿੰਦੂ ਸਟੇਟ ਸੀ, ਪਰ ਜਿਸ ਕਿਸਮ ਦੀਆਂ ਨੀਤੀਆਂ ਇਹਨਾਂ ਨੇ ਰੱਖੀਆਂ, ਲੈਂਡ ਲੌਕਡ ਸੀ ਜਿਵੇਂ ਚਾਹਿਆ, ਔਰ ਜਦੋਂ ਉਹਨਾਂ ਨੇ ਨੇਪਾਲੀ ਲੋਕ ਖਲੋਤੇ ਆਪਣੀ ਕਿੰਗਡਮ ਮੋਨਾਰਕੀ ਦੇ ਖਿਲਾਫ, ਕਿਵੇਂ ਇੰਡੀਆ ਨੇ ਐਕਸਟਰਾ ਮਾਈਲ ਜਾ ਕੇ ਜਿਹੜੀ ਰੈਵੋਲੂਸ਼ਨ ਤੋਂ ਬਾਅਦ ਉਹਨਾਂ ਦੀ ਸਿਵਲ ਵਾਰ ਚੱਲੀ, 10-15 ਸਾਲ, 50,000 ਤੋਂ ਜ਼ਿਆਦਾ ਮਰੇ, ਔਰ ਜਦੋਂ ਨਵਾਂ ਕਨਸਟੀਟਿਊਸ਼ਨ ਲਿਖਣਾ ਚਾਹੁੰਦੇ ਸੀ ਇਹਨਾਂ ਨੇ ਇੰਟਰਫੀਅਰ ਕਰਕੇ ਉੱਥੇ ਆਪਣੀ ਚਲਾਣੀ ਚਾਹੀ, ਉਹ ਫਿਰ ਅੜ ਗਏ। ਇਹਨਾਂ ਨੇ ਫਰਦਰ 2015 ਦੇ ਵਿੱਚ ਜਿਵੇਂ ਲੋਕਡਾਊਨ ਕਰਕੇ ਉਹਨਾਂ ਦਾ ਬੁਰਾ ਹਾਲ ਕੀਤਾ, ਉਹ ਲੋਕ ਬੱਚੇ ਵੀ ਉੱਥੇ ਮਰੇ, ਦਵਾਈਆਂ ਵੀ ਨਹੀਂ ਸੀ ਜਾਂਦੀਆਂ। ਸੋ ਨੇਪਾਲੀਆਂ ਨੇ ਇਹ ਦੇਖ ਲਿਆ ਕਿ ਵੀ ਨਹੀਂ, ਹੁਣ ਤੁਹਾਡੇ ਵੱਲ ਨਹੀਂ ਹੈ, ਔਰ ਉਹਨਾਂ ਨੇ ਫਿਰ ਜਿਵੇਂ ਭਾਰਤ ਤੋਂ ਦੂਰੀਆਂ ਬਣਾਈਆਂ, ਔਰ ਅੱਜ ਹਾਲ ਇਹ ਹੈ ਕਿ ਵੀ ਉਹਨਾਂ ਦੀ ਫੌਜ ਵੀ ਲਿਆ ਕੇ ਉਹਨਾਂ ਨੇ ਭਾਰਤ ਦੇ ਬਾਰਡਰ ਤੇ ਖੜੀ ਕੀਤੀ ਹੈ, ਔਰ ਉਹ ਲਿਪੂ ਲੇਕ ਹੋਏ, ਕਾਲਾ ਪਾਣੀ ਹੋਏ, ਔਰ ਇਹ ਇੱਕ ਹੋਰ ਏਰੀਆ ਜਿਹੜਾ ਉਹਨਾਂ ਨੇ ਪਰਮਾਨੈਂਟਲੀ ਆਪਣੇ ਮੈਪ ਦਾ ਹਿੱਸਾ ਬਣਾਇਆ। ਪਰ ਅੱਜ ਜਿਹੜੀ ਖਬਰ ਵੀਕਐਂਡ ਦੀ ਸੀ, ਹੁਣ ਚੀਨ ਇਸੇ ਪੀਰੀਅਡ 'ਚ ਲਗਭਗ 65 ਸਾਲ ਪਹਿਲਾਂ ਜੇ ਅਸੀਂ ਦੇਖੀਏ ਕਿ 1955 ਦੇ ਨੇੜੇ, 1955 'ਚ ਚੀਨ ਨੇ ਔਰ ਨੇਪਾਲ ਨੇ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਕਾਇਮ ਕੀਤੇ ਸੀ। ਉਦੋਂ ਤੱਕ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਨਹੀਂ ਸੀ ਕਿਉਂਕਿ ਲੰਬਾ ਵਕਤ ਤਾਂ ਭਾਰਤ ਨੇ ਹੀ ਵਿੱਚ ਉਸ ਕਿਸਮ ਦਾ ਰੱਖਿਆ, ਪਰ ਇਹਦੇ ਬਾਵਜੂਦ ਕਿ ਡਿਪਲੋਮੈਟਿਕ ਰਿਲੇਸ਼ਨ ਸੀ, ਨੇਪਾਲ ਨੂੰ ਭਾਰਤ ਨਿਕਲਣ ਨਹੀਂ ਸੀ ਦਿੰਦਾ ਆਪਣੀ ਪੈਰੀਫਰੀ ਚੋਂ। ਲੇਕਿਨ ਹੁਣ ਕਿਉਂਕਿ ਨੇਪਾਲ ਨੇ ਭਾਰਤ ਨੂੰ ਚੈਲੰਜ ਕੀਤਾ ਹੈ ਬਾਰਡਰ ਦੇ ਉੱਤੇ ਵੀ, ਈਵਨ ਰਾਮ ਮੰਦਰ ਦੇ ਮੁੱਦੇ ਤੇ ਵੀ ਜਿਵੇਂ ਮਿਸਟਰ ਓਲੀ ਨੇ ਲਾਈਨ ਲਈ ਹੈ, ਔਰ ਚੀਨ, ਸ਼ੀ ਜਿਨਪਿੰਗ ਔਰ ਨੇਪਾਲ ਦੇ ਇਸ ਵੇਲੇ ਬਹੁਤ ਵਾਰਮ ਰਿਲੇਸ਼ਨਸ਼ਿਪਸ ਨੇ। ਔਰ ਇਹ ਜਿਹੜੀ 65th ਐਨੀਵਰਸਰੀ ਸੀ ਡਿਪਲੋਮੈਟਿਕ ਸੰਬੰਧ ਕਾਇਮ ਕਰਨ ਦੀ, ਸ਼ੀ ਜਿਨਪਿੰਗ ਨੇ ਕਾਲ ਕੀਤਾ ਉਹਨਾਂ ਦੇ ਨੇਪਾਲੀਜ਼ ਕਾਊਂਟਰਪਾਰਟ ਵਿਦਿਆ ਦੇਵੀ ਭੰਡਾਰੀ ਹੈ ਜਿਹੜੀ ਉਹਨਾਂ ਦੀ ਪ੍ਰੈਜ਼ੀਡੈਂਟ, ਉਹਨਾਂ ਨਾਲ ਵੀ ਗੱਲਬਾਤ ਕੀਤੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਬੋਥ ਨੇਸ਼ਨਸ ਟ੍ਰੀਟ ਈਚ ਅਦਰ ਐਜ਼ ਇਕੁਅਲਸ, ਹੈਵ ਰਿਟਨ ਏ ਨਿਊ ਚੈਪਟਰ ਆਫ ਫਰੈਂਡਸ਼ਿਪ। ਔਰ ਇਹ ਬੜਾ ਇੰਪੋਰਟੈਂਟ ਹੈ ਜਦੋਂ ਤੁਸੀਂ ਇੱਕ ਆਨਰ ਵਾਲੀ, ਇੱਕ ਫਖਰ ਵਾਲੀ ਕੌਮ ਦੇ ਨਾਲ ਡੀਲ ਕਰਦੇ ਹੋ, ਉਹਨੂੰ ਤੁਸੀਂ ਇਨਫੀਰੀਅਰ ਸਮਝ ਕੇ ਨਹੀਂ। ਔਰ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ, ਚੀਨ ਦੇ ਸ਼ੀ ਜਿਨਪਿੰਗ ਨੇ ਕਿਹਾ ਕਿ ਐਸਟੈਬਲਿਸ਼ਮੈਂਟ ਆਫ ਡਿਪਲੋਮੈਟਿਕ ਟਾਈਜ਼, ਦ ਟੂ ਕੰਟਰੀਜ਼ ਹੈਵ ਆਲਵੇਜ਼ ਰਿਸਪੈਕਟਡ ਈਚ ਅਦਰ, ਟ੍ਰੀਟਡ ਈਚ ਅਦਰ ਐਜ਼ ਇਕੁਅਲਸ, enhanced political mutual trust and deepened mutually beneficial cooperation। ਔਰ ਇਸ ਵੇਲੇ ਉਹਨਾਂ ਦੀ ਤਿੱਬਤ ਦੀ ਕੈਪੀਟਲ ਲਹਾਸਾ ਤੋਂ ਕਾਠਮੰਡੂ ਤੱਕ ਸੜਕ ਬਣ ਰਹੀ ਹੈ, ਰੇਲਵੇ ਲਾਈਨ, ਦੂਜਾ ਤੀਜਾ ਭਾਰਤ ਦੀ ਡਿਪੈਂਡੈਂਸ ਉਹ ਸਮਝਦੇ ਨੇ ਕੱਲ ਨੂੰ ਜੇ ਇਹਨਾਂ ਦੇ ਨਾਲ ਬਾਰਡਰ ਕੱਟ ਆਫ ਵੀ ਹੋ ਜਾਏ ਤੇ ਨੇਪਾਲ ਸਸਟੇਨ ਕਰ ਸਕੇ। ਸੋ ਇਹ ਤਾਂ, ਔਰ ਇਹਦੇ 'ਚ ਵਾਂਟ ਟੂ ਪੁਸ਼ ਫॉर ਬੈਟਰ ਚਾਈਨਾ ਨੇਪਾਲ ਟਾਈਜ਼। ਹੁਣ ਇਸ ਕੰਟੈਕਸਟ ਦੇ ਵਿੱਚ ਹੀ ਇੱਕ ਪਾਰਟ ਜਿਹਦੇ ਥੱਲੇ ਭਾਰਤ ਨੇ ਕਿਤੇ ਬੇਰੁਜ਼ਗਾਰੀ ਤਾਂ ਰਹੀ ਹੈ ਉੱਥੇ ਨੇਪਾਲ 'ਚ ਅੱਜ ਵੀ ਹੋਈ ਹੈ, ਹੁਣ ਉਹਦੇ 'ਚ ਜਿਹੜੇ ਨੇਪਾਲੀ ਗੋਰਖੇ ਨੇ ਉੱਥੇ ਕੋਈ ਹੁਣ ਪਹਾੜੀ ਏਰੀਆ ਵੀ ਬੜਾ ਹੈ, ਕੋਈ ਖੇਤੀਬਾੜੀ ਵੀ ਬਹੁਤੀ ਨਹੀਂ ਹੈ, ਹੋਰ ਕਾਰੋਬਾਰ ਵੀ ਨਹੀਂ ਹੈ। ਸੋ ਸ਼ੋਲਜਰਿੰਗ ਉਹਨਾਂ ਦਾ ਕਿੱਤਾ ਰਿਹਾ, ਫਖਰ ਦੇ ਨਾਲ ਉਹ ਲੜੇ ਨੇ, ਜਿਹਦੇ ਨਾਲ ਵੀ ਵਫਾਦਾਰੀ ਦਿਖਾਈ ਹੈ, ਜਿਸ ਤੇ ਵੀ ਉਹ ਹਾਮੀ ਰਹੇ ਨੇ, ਜਿਹਦੇ ਖਿਲਾਫ ਲੜੇ, ਉਹਨਾਂ ਨੂੰ ਸਬਕ ਸਿਖਾਇਆ।
ਹੁਣ ਉਹਦੇ ਥੱਲੇ ਹੀ ਬੇਸ਼ੱਕ ਨੇਪਾਲੀਆਂ ਦੇ ਨਾਲ ਗੋਰਖਿਆਂ ਦੀ ਨੇਪਾਲ ਦੇ ਗੋਰਖਿਆਂ ਨਾਲ ਅੰਗਰੇਜ਼ਾਂ ਦੀ ਵੀ ਜੰਗ ਹੋਈ ਸੀ 1815 ਦੇ ਵਿੱਚ, ਜਿਹੜੀ ਫਿਰ ਸੰਗੋਲੀ ਟ੍ਰੀਟੀ ਹੋਈ, ਜਿਹਦੇ 'ਚ ਅੰਗਰੇਜ਼ਾਂ ਨੇ ਦੇਖ ਲਿਆ ਉਹਨਾਂ ਨੇ ਜਿਹੜੇ ਅੱਜ ਕੁਝ ਇਲਾਕਾ ਇਹਨਾਂ ਨੇ ਲਿਆ ਭਾਰਤ ਦੇ ਕੋਲ ਹੈ, ਹੁਣ ਉਹ ਅੰਗਰੇਜ਼ਾਂ ਨੇ ਨੇਪਾਲ ਤੋਂ ਲੈ ਲਿਆ ਐਜ਼ ਏ ਪਨਿਸ਼ਮੈਂਟ। ਜਿਵੇਂ ਉਹਨਾਂ ਨੇ ਸਿੱਖਾਂ ਦੇ ਨਾਲ 1846 ਦੀ ਟ੍ਰੀਟੀ ਤੋਂ ਬਾਅਦ ਜੰਮੂ ਕਸ਼ਮੀਰ ਖੋਹ ਲਿਆ, ਉਹਨੂੰ ਟ੍ਰੇਟਰ ਗੁਲਾਬ ਸਿੰਘ ਨੂੰ ਇਨਾਮ 'ਚ ਦਿੱਤਾ, ਸ਼ਿਮਲਾ ਕਾਂਗੜਾ ਹਿਲਸ ਜਿਹੜੀਆਂ ਆਪਣੇ ਕੰਟਰੋਲ 'ਚ ਕਰ ਲਈਆਂ। ਲੇਕਿਨ ਜਿਹੜਾ ਨੇਪਾਲ ਦੇ ਨਾਲ ਅੰਗਰੇਜ਼ਾਂ ਦੇ ਦੋਸਤਾਨਾ ਸੰਬੰਧ ਰਹੇ, ਕਿਉਂਕਿ ਨਾਨ ਇੰਟਰਫੀਅਰਿੰਗ ਨੇ ਨੇਪਾਲੀ ਵੀ ਕਿਸੇ ਦੇ ਮਾਮਲੇ। 1947 ਜਦੋਂ ਉਹਨਾਂ ਨੇ ਸਬ ਕੰਟੀਨੈਂਟ ਵੰਡਿਆ, ਉਹਨਾਂ ਨੇ ਇਹ ਕਿਹਾ ਕਿ ਵੀ ਠੀਕ ਹੈ, ਅਸੀਂ ਗੋਰਖਿਆਂ ਨੂੰ ਆਪਣੀ ਯੂਕੇ ਫੌਜ ਦੇ ਵਿੱਚ ਵੀ ਰੱਖਾਂਗੇ। ਉਹਨਾਂ ਦੀ ਇੱਕ ਰੈਜੀਮੈਂਟ ਜਾਂ ਕਿੰਨੇ ਨੇ ਨੰਬਰ ਵੇਰੀ ਕਰਦਾ ਰਹਿੰਦਾ, ਅੱਜ ਵੀ ਉਹ ਉੱਥੋਂ ਜਾ ਕੇ ਭਰਤੀ ਕਰਕੇ ਉਹਨਾਂ ਨੂੰ ਲਿਆਉਂਦੇ ਨੇ। ਤੇ ਭਾਰਤ ਦੇ ਨਾਲ ਤਾਂ ਉਹਨਾਂ ਦੇ ਸਬੰਧ ਇਸ ਕਿਸਮ ਦੇ ਸੀ, ਕਿਉਂਕਿ ਜਿਹੜੇ ਅੰਗਰੇਜ਼ ਆਣ ਲੱਗੇ ਕੋਈ ਫੌਜ ਤਾਂ ਨਹੀਂ ਉੱਥੋਂ ਦੀ ਆਪਣੇ ਨਾਲ ਲੈ, ਗੋਰੇ ਹੀ ਆਏ। ਸੋ ਜਿਹੜੀ ਨੇਪਾਲੀ ਰੈਜੀਮੈਂਟਸ ਇੰਡੀਅਨ ਆਰਮੀ ਦੇ ਵਿੱਚ ਸੀ ਉੱਥੇ ਹੀ ਰਹੀਆਂ, ਔਰ ਉਸ ਤੋਂ ਬਾਅਦ ਵੀ ਉਹਦੀ ਭਰਤੀ ਇੰਡੀਅਨ ਗਵਰਨਮੈਂਟ ਉਸੇ ਤਰ੍ਹਾਂ ਹੀ ਇੱਕ ਐਗਰੀਮੈਂਟ ਹੋਇਆ 47 ਚ ਜਿਹੜਾ ਇਹਨਾਂ ਤਿੰਨਾਂ ਦੇ ਵਿੱਚ, ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ 32,000 ਤੋਂ ਜ਼ਿਆਦਾ ਜਿਹੜੇ ਨੇਪਾਲੀ ਗੋਰਖੇ ਨੇ, ਨੇਪਾਲੀ ਸਿਟੀਜ਼ਨ, ਇੱਕ ਉਹ ਗੋਰਖੇ ਨੇ ਜਿਹੜੇ ਇੰਡੀਅਨ ਸਿਟੀਜ਼ਨ ਨੇ ਐਂਡ ਵਿਦਨ ਦਾ ਇੰਡੀਅਨ ਆਰਮੀ ਨੇ, ਲੇਕਿਨ ਇਹ ਨੇਪਾਲੀ ਸਿਟੀਜ਼ਨ ਨੇ 32,000 ਤੋਂ ਜ਼ਿਆਦਾ, ਔਰ ਇਹਨਾਂ ਦੀ ਭਰਤੀ ਉੱਥੋਂ ਹੁੰਦੀ ਹੈ ਨੇਪਾਲ ਤੋਂ। ਹੁਣ ਨੇਪਾਲ ਇਹ ਮੈਸੇਜ ਵੀ ਦੇ ਰਿਹਾ ਇੰਡੀਆ ਨੂੰ ਵੀ ਅਸੀਂ ਤੁਹਾਡੇ ਮਰਸਨਰੀ ਬਣਨ ਨੂੰ ਤਿਆਰ ਨਹੀਂ, ਔਰ ਇਹ ਖਬਰ ਉਹਨਾਂ ਦੇ ਹਿੰਦੀ ਮੀਡੀਆ ਨੇ ਖਾਸ ਕਰਕੇ ਬੜੀ ਪ੍ਰੋਮੀਨੈਂਸ ਨਾਲ ਲਾਈ ਕਿ ਚੀਨ ਦੇ ਦਬਾਅ 'ਚ ਆ ਕੇ ਗੋਰਖਾ ਐਗਰੀਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਲੱਗਾ ਨੇਪਾਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਨੇਪਾਲ ਨੇ ਕਿਹਾ ਕਿ ਜਿਹੜਾ 1947 ਦਾ ਸਮਝੌਤਾ ਸੀ ਇਹ ਸਟੋਰੀ ਆਫ ਦਾ ਪਾਸਟ ਹੈ, ਔਰ ਇਹਨੂੰ ਲੈ ਕੇ ਅਸੀਂ ਯੂਨਾਈਟਿਡ ਕਿੰਗਡਮ ਔਰ ਭਾਰਤ ਦੇ ਨਾਲ ਜਿਹੜਾ ਦੁਬਾਰਾ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹਾਂ। ਹੁਣ ਉਹਦਾ ਸਮਝੌਤੇ ਦੀਆਂ ਕੀ ਟਰਮਸ ਨੇ ਉਹ ਸਾਡੇ ਸਾਹਮਣੇ ਨਹੀਂ ਨੇ, ਲੇਕਿਨ ਜੇ ਡਿਟੇਲ ਮਿਲੀ ਤਾਂ ਮੈਂ ਜ਼ਰੂਰ ਡਿਸਕਸ ਕਰਾਂਗਾ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਮਝੌਤਾ ਹੈ ਇਹ ਹੁਣ ਬੇਅਰਥ ਹੋ ਗਿਆ, ਔਰ ਇਹਨੂੰ ਜਿਹੜਾ ਹੁਣ ਦੇ ਹਾਲਾਤ ਦੇ ਵਿੱਚ ਇੱਕ ਸ਼ੱਕੀ ਹੈ। ਔਰ ਇੱਕ ਵੀਡੀਓ ਰਾਹੀਂ ਇੱਕ ਚਰਚਾ ਹੋਈ ਜਿਹਨੂੰ ਨੇਪਾਲੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਨੇ ਕਰਵਾਇਆ, ਜਿਹਦੇ 'ਚ ਕਿ ਭਾਈ ਕੀ ਸਾਡੀ ਫੋਰਨ ਪਾਲਿਸੀ ਬਦਲ ਰਹੀ ਹੈ ਬ੍ਰਿਟਨ ਔਰ ਭਾਰਤ ਦੇ ਨਾਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਗੋਰਖਿਆਂ ਦੀ ਭਰਤੀ ਹੈ ਇਹ ਅਤੀਤ ਦੀ ਵਿਰਾਸਤ ਹੈ, ਕਿ ਇਹ ਸਟੋਰੀ ਆਫ ਦਾ ਪਾਸਟ ਹੈ, ਇਹਦੇ ਅੱਡ-ਅੱਡ ਪਹਿਲੂ ਨੇ। ਔਰ ਅਸੀਂ ਬੇਸ਼ੱਕ ਇਹਦੇ ਨਾਲ ਸਾਡੇ ਨੇਪਾਲੀ ਨੌਜਵਾਨ ਬਾਹਰ ਜਾਣ ਦਾ ਉਹਨਾਂ ਦੇ ਲਈ ਰਸਤਾ ਖੁੱਲ੍ਹਿਆ, ਇਹਨੇ ਨੌਕਰੀਆਂ ਵੀ ਪੈਦਾ ਕੀਤੀਆਂ, ਲੇਕਿਨ ਹੁਣ ਦੇ ਕੰਟੈਕਸਟ ਦੇ ਵਿੱਚ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ ਵੀ ਇਹਦੇ 'ਚ ਜਿਹੜੇ ਆਬਜੈਕਸ਼ਨੇਬਲ ਪਾਰਟ ਨੇ ਉਹਨੂੰ ਅਸੀਂ ਕੱਢਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਹੁਣ 1947 ਦਾ ਸਮਝੌਤਾ ਹੈ ਇਹ ਬੇਮਾਨੇ ਹੋ ਗਿਆ। ਸੋ ਇਸ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਹਾਂ ਵੀ ਨੇਪਾਲ ਨੇ ਇੱਕ ਹੋਰ ਕਰੇਜੀਅਸ ਲਾਈਨ ਲਈ ਹੈ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਡੇ ਤੇ ਡਿਪੈਂਡੈਂਟ ਨਹੀਂ ਹੈ। ਤੇ ਕਲੋਜ਼ਿੰਗ 'ਚ ਜਿਵੇਂ ਅਸੀਂ ਬਾਬਾ ਫਰੀਦ ਜੀ ਗੰਜ ਸ਼ੱਕਰ ਉਹਨਾਂ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਦੋ ਸ਼ਲੋਕ, ਕਿਉਂਕਿ ਵਕਤ ਦੀ ਸੀਮਾ ਹੈ ਮੈਂ ਜ਼ਿਆਦਾ ਵੇਰਵਾ ਨਹੀਂ ਦਿਆਂਗਾ, ਪਰ ਇਹ ਫੀਚਰ ਜਿਹੜਾ ਸਾਡਾ ਹਿੱਸਾ ਹੈ ਉਹਨੂੰ ਮੈਂ ਕਾਇਮ ਰੱਖਣਾ ਚਾਹੁੰਦਾ। ਔਰ ਇਹ ਦੋ ਸ਼ਲੋਕ ਜਿਹੜੇ ਬਾਬਾ ਫਰੀਦ ਜੀ ਦੇ ਨੇ, ਸ਼ਲੋਕ ਨੰਬਰ 99 ਔਰ 90, ਉਹਦੇ 'ਚ ਪਹਿਲਾ ਤਾਂ ਇਹ ਹੈ ਭਾਈ ਰੱਬ ਦੀਆਂ ਬਖਸ਼ਿਸ਼ਾਂ ਜੋ ਸਾਨੂੰ ਚੰਗੀ ਵਧੀਆ ਮਿੱਠੀ ਖੁਰਾਕ ਮਿਲਦੀ ਹੈ ਅਸੀਂ ਉਹਦੇ 'ਚ ਭੁੱਲ ਜਾਂਦੇ ਹਾਂ, ਔਰ ਉਹਦੇ 'ਚ ਸਾਨੂੰ ਇਹ ਵੀ ਭੁੱਲ ਜਾਂਦਾ ਵੀ ਸਾਡੀ ਜ਼ਿੰਦਗੀ ਬੀਤਦੀ ਜਾ ਰਹੀ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹੈ ਇਸ ਗੱਲ ਦਾ ਸਾਨੂੰ ਰਿਮਾਈਂਡਰ ਕਰਵਾਇਆ ਕਿ ਭਾਈ ਦੇਖੋ ਅਲਟੀਮੇਟਲੀ ਉਹ ਬੁਢਾਪੇ ਦਾ ਵਕਤ ਆ ਜਾਂਦਾ ਹੈ ਔਰ ਉਦੋਂ ਸਾਨੂੰ ਧਿਆਨ ਆਉਂਦਾ ਹੈ ਕਿ ਭਾਈ ਅਸੀਂ ਰੱਬ ਦੀ ਕੁਰਬਤ ਕਿਉਂ ਨਹੀਂ ਲਈ। ਔਰ ਪਹਿਲਾ ਸ਼ਲੋਕ ਹੈ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ, ਕਿ ਦੇਖੋ ਰੱਬ ਦੀਆਂ ਬਖਸ਼ਿਸ਼ਾਂ ਕਿੰਨੀਆਂ ਮਿੱਠੀਆਂ ਖਜੂਰਾਂ ਰੱਬ ਨੇ ਬਖਸ਼ੀਆਂ ਨੇ, ਔਰ ਮਾਖਿਓਂ ਦੀਆਂ ਹਨੀ ਦੀਆਂ ਸ਼ਹਿਦ ਦੀਆਂ ਨਹਿਰਾਂ ਵਗ ਰਹੀਆਂ, ਅਬੰਡੈਂਸ ਹੈ ਇਹ। ਔਰ ਵਾਕਈ ਜੋ ਖਜੂਰ ਦਾ ਸਵਾਦ ਹੈ ਜੋ ਮਾਖਿਓਂ ਦਾ ਸਵਾਦ ਹੈ ਇਹ ਰੱਬ ਦੀ ਨਿਹਮਤ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ, ਔਰ ਖਜੂਰਾਂ ਔਰ ਮਾਖਿਓਂ ਇਹ ਅਬੰਡੈਂਟ ਹੈ। ਜੋ ਜੋ ਵੰਜੈ ਡੀਹੜਾ, ਡੀਹੜਾ ਦਿਨ ਵੰਜੈ ਜਾ ਰਿਹਾ, ਕਿ ਦੇਖੋ ਜ਼ਿੰਦਗੀ ਬੀਤਦੀ ਜਾ ਰਹੀ ਹੈ, ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਇਸ ਗੱਲ ਦਾ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਭਾਈ ਇਹ ਜਿਹੜੇ ਦਿਨ ਨੇ ਇਹਨੇ ਸਾਡੀ ਉਮਰ ਨੂੰ ਹੱਥ ਪਾਇਆ ਹੋਇਆ।
ਕਿ ਵੀ ਸਾਡੀ ਉਮਰ ਮੁੱਕਦੀ ਜਾ ਰਹੀ ਹੈ। ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਵੀ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਕਿ ਮਾਂ ਸਮਝਦੀ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਉਹਨੂੰ ਇਹ ਨਹੀਂ ਪਤਾ ਹੈ ਵੀ ਦਿਨ ਦਿਨ ਉਹਦੀ ਉਮਰ ਘਟ ਰਹੀ ਹੈ। ਜਿੰਨੇ ਸਾਲ ਲਿਖਾ ਕੇ ਆਇਆ ਹੈ, ਉਸ ਚੋਂ ਉਹ ਸਾਵਾਂ ਦੀ ਪੂੰਜੀ ਵਰਤੀ ਜਾ ਰਹੀ ਹੈ। ਸੋ ਔਰ ਦੂਸਰੇ ਸ਼ਲੋਕ 'ਚ ਫਿਰ ਬਾਬਾ ਫਰੀਦ ਜੀ ਰਿਮਾਈਂਡ ਕਰਵਾਉਂਦੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਤੇਰੀ ਖਜੂਰਾਂ ਖਾਂਦਿਆਂ ਤੇ ਹਨੀ ਤੇ ਬਾਕੀ ਐਸ਼ੋ ਇਸ਼ਰੇ 'ਚ ਤੇਰੀ ਜ਼ਿੰਦਗੀ ਲੰਘ ਜਾਣੀ ਹੈ। ਫਿਰ ਉਹ ਵਕਤ ਆ ਜਾਣਾ ਹੈ ਕਿ ਤਨ ਸੁੱਕਾ ਪਿੰਜਰ ਥੀਆ ਜੀ। ਜਦੋਂ ਅਸੀਂ ਬੁਢਾਪੇ ਵੱਲ ਦੇਖਦੇ ਹਾਂ ਵੀ ਜਦੋਂ ਮਾਸ ਗਾਇਬ ਹੋ ਜਾਂਦਾ ਹੈ, ਕਿਵੇਂ ਜਿਵੇਂ ਸੁੱਕਾ ਪਿੰਜਰ ਹੁੰਦਾ ਹੈ। ਉਹਨੂੰ ਕਈ ਆਮ ਕਹਿਣਗੇ ਕੀ ਗੱਲ ਹੈ ਵੀ ਸੁੱਕੇ ਤੀਲਾ ਹੋਇਆ ਹੋਇਆ ਤੂੰ, ਨਹੀਂ ਉਹ ਤੀਲਾ ਹੋਣਾ ਪਿੰਜਰ ਹੋਣਾ ਹੀ ਹੈ। ਪਿੰਜਰ ਇਵੇਂ ਹੀ ਹੁੰਦਾ ਜਿਵੇਂ ਉਹ ਤੀਲਾ ਖੜਾ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਿਆ ਕਾਗ। ਕਿ ਹੁਣ ਹਾਲਾਤ ਇਹ ਹੈ ਕਿ ਇੰਨੀ ਕਿ ਬੇਬਸੀ ਹੈ, ਮੱਖੀਆਂ ਵੀ ਨਹੀਂ ਉਡਾਈਆਂ ਜਾਂਦੀਆਂ। ਜਿਵੇਂ ਉਹ ਕਹਿੰਦਾ ਕਿ ਤਲੀਆਂ ਨੂੰ ਵੀ ਕਾਂ ਜਿਹੜੇ ਨੇ ਉਹ ਠੁੰਗੇ ਮਾਰ ਰਹੇ ਨੇ। ਜੇ ਹੁਣ ਬਾਹਰ ਬੈਠਾ ਬੰਦਾ ਧੁੱਪੇ ਕੁਰਸੀ ਤੇ ਉੱਤੇ ਹਿਲਜੁਲ ਵੀ ਨਹੀਂ ਹੈ, ਇਹ ਬਹੁਤ ਵਾਰੀ ਜਿਹੜੀ ਹੈ ਉਹਨੂੰ ਮਰਨ ਤੋਂ ਬਾਅਦ ਦੇ ਨਾਲ ਗੱਲ ਕਰਦੇ ਨੇ ਜਾਂ ਦੂਜੇ ਨਾਲ। ਇਹ ਹੈ ਕਿ ਬੁਢਾਪੇ 'ਚ ਜਦੋਂ ਬੇਬਸੀ ਹੁੰਦੀ ਹੈ, ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ ਤਉ ਨਾ ਹਰ ਰਸਲੀਨ। ਸਿਰ ਵੀ ਕੰਬ ਰਿਹਾ ਹੈ, ਪੈਰ ਵੀ ਡਗਮਗਾ ਰਹੇ ਨੇ, ਅੱਖਾਂ 'ਚੋਂ ਨਜ਼ਰ ਨਹੀਂ ਆਉਂਦਾ। ਸੋ ਤਲੀਆਂ ਖੁੰਡੇ ਕਾਗ, ਜਿਹੜੇ ਕਾਂ ਨੇ ਉਹ ਤਲੀਆਂ ਨੂੰ ਠੁੰਗੇ ਮਾਰ ਰਹੇ ਨੇ। ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਿ ਦੇਖੋ ਅਜੀਬ ਵਕਾਰਾਂ 'ਚ ਫਸੇ ਆਦਮੀ ਦੀ ਕਿਸਮਤ ਹੈ ਕਿ ਅਜੇ ਵੀ ਉਹਨੂੰ ਇਹ ਰੀਅਲਾਈਜੇਸ਼ਨ ਨਹੀਂ ਹੈ ਕਿ ਮੈਂ ਰੱਬ ਦੇ ਨਜ਼ਦੀਕ ਹੋਣਾ ਹੈ। ਉਹਦੇ ਅੰਦਰ ਵੈਰਾਗ ਨਹੀਂ ਹੈ, ਚਾਹਨਾ ਨਹੀਂ ਹੈ। ਜ਼ਿੰਦਗੀ ਸਾਰੀ ਉਸਨੇ ਐਸ਼ੋ ਇਸ਼ਰਤ 'ਚ ਗਵਾ ਦਿੱਤੀ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦੇ ਵਿਚਾਰ ਲਈ ਤੇ ਅਦਰਵਾਈਜ਼ ਸਾਰੇ ਇਸ਼ੂਜ਼ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਵਿਊਅਰਸ, ਅਸੀਂ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।